अस्सलाम वालेकुम जी। ਅਸੀਂ ਅੱਜ ਤੁਹਾਨੂੰ ਦੱਸਦੇ ਹਾਂ ਵੀ ਪਿੰਡ ਦੇ ਵਿੱਚ ਸਵੇਰ ਦਾ ਯਾਨੀ ਕਿ ਆਗਾਜ਼ ਕਿੱਦਾਂ ਹੁੰਦਾ। ਸਾਡਾ ਪਿੰਡੂਆਂ ਦਾ ਤੇ ਆਗਾਜ਼ ਸਮਝ ਲਓ 3 ਵਜੇ ਉੱਦਾਂ ਹੋ ਜਾਂਦਾ, ਲੇਕਿਨ ਅਸੀਂ ਥੋੜਾ ਜਿਹਾ ਹੁਣ ਦਿਨ ਚੜਿਆ ਵਾ ਤੇ ਮੈਂ ਕਿਹਾ ਹੁਣ ਕਰੀਏ ਅਸੀਂ ਯਾਨੀ ਕਿ 3 ਵਜੇ ਉੱਠ ਕੇ ਪੱਠੇ ਪੁੱਠੇ ਸ਼ੁਰੂ ਕਰੀਏ। ਥੋੜਾ ਜਿਹਾ ਅੱਗੇ ਆ ਜਾਓ ਭਾਈ ਤੁਸੀਂ। ਆ ਹੁਣ ਦੇਖੋ ਨਾ ਮੱਝਾਂ ਆ ਚੋ ਲਈਆਂ ਵਾ, ਇਧਰੋਂ ਚੋ ਕੇ ਆ ਬਾਲਟੀਆਂ ਦੁੱਧ ਪਿਆ ਵਾ। ਉਹ ਭਾਈ ਹੈ ਛੋਟਾ, ਇੱਕ ਮੱਝ ਰਹਿੰਦੀ ਉਹ ਪਰ ਉਹ ਪਹਾੜੇ ਤੇ ਮਿਲਦੀ ਆ, ਉਹ ਯਾਨੀ ਕਿ ਉਧਰ ਚੋ ਰਿਹਾ ਵਾ। ਤੇ ਆਹ ਦੇਖੋ ਤੁਸੀਂ ਮਾਹੌਲ, ਬਾਕੀ ਤੁਹਾਨੂੰ ਮੈਂ ਆਪ ਵਿਜ਼ਿਟ ਕਰਵਾਉਣਾ। ਇਹ ਦੇਖੋ ਹੁਣ ਕੁਛ ਡੰਗਰ ਯਾਨੀ ਕਿ ਉਹ ਪਰਲੀ ਸਾਈਡ ਤੇ ਵੱਜੇ ਆ, ਕੋਈ ਮਕਸਦ ਕਹਿ ਲਓ ਕਿ ਆਪਣਾ ਆਹ ਦੇਖੋ ਆਹ ਵੱਛਾ ਹੁਣ ਆਪਣੀ ਮੌਜ ਮਸਤੀ ਨਾਲ ਆਪਣੀ ਮਾਂ ਨੂੰ ਚੁੰਗ ਰਿਹਾ, ਬਲਕਿ ਇਹ ਮਾਂ ਇਹਦੀ ਵੱਛੇ ਨੂੰ ਵਕਫ ਕਰ ਦਿੱਤੀ ਵੀ ਹਲੇ ਤੂੰ ਰੱਜ ਲਾ ਤੇ ਸਾਡੀ ਖੈਰ ਆ, ਯਾਨੀ ਕਿ ਅਸੀਂ ਲਾਲਚ ਕੋਈ ਨਹੀਂ ਕੀਤੀ। ਆਹ ਦੇਖੋ ਤੇ ਬਾਕੀ ਆਹ ਵਾ ਜੀ ਮਾਸ਼ਾਅੱਲਾ ਸਿਸਟਮ। ਇਹ ਦੇਖੋ ਹਾਂਜੀ ਹਾਂਜੀ ਆਹੋ ਯਾਰ, ਉਹ ਆਪਣਾ ਖਰਗੋਸ਼ ਵੀ ਦਿਖਾਉਣੇ ਆ ਆਪਣੇ ਬੰਦਿਆਂ ਨੂੰ, ਪਤਾ ਲੱਗੇ ਕਿ ਪੂਰਾ ਮਾਹੌਲ ਆ। ਤੇ ਇੱਧਰ ਆ ਦੇਖੋ ਦੇਸੀ ਮਾਹੌਲ ਇੱਕ ਹੋਰ ਦੱਸ ਦਿੰਦੇ, ਹੈਗੇ ਤੇ ਰੋਜੇ ਆ ਜਦੋਂ ਸਾਡੇ ਰੋਜੇ, ਪਰ ਆ ਬੰਦਾ ਸਾਡਾ ਜਰਾ ਕਿ ਨਾ ਕਹਿ ਲਓ ਕਿ ਭਖਿਆਲਾ ਬਹੁਤਾ ਵਾ। ਇਹ ਆਪਣਾ ਨਿਯਮ ਸੀਗਾ ਭਾਈ ਜੇ ਤੂੰ ਰੋਜ਼ਾ ਨਹੀਂ ਰੱਖਣਾ ਤੇ ਉੱਠ ਕੇ ਨਾਸ਼ਤੇ ਦਾ ਸਮਾਨ ਤੈਨੂੰ ਆਪ ਹੀ ਕਰਨਾ ਪੈਣਾ। ਤੇ ਹੁਣ ਆ ਦੇਖੋ ਤੁਸੀਂ ਆਪਣਾ ਸਮਾਨ ਆਪੇ ਹੀ, ਤੇ ਉਹ ਪੱਠੇ ਕੁਤਰਨ ਵਾਲਾ ਸਾਡਾ ਲੱਗਾ ਟੋਕਾ ਨਿਜ਼ਾਮ। ਇਹ ਦੇਖੋ ਯਾਨੀ ਕਿ ਸਾਡਾ ਦੇਸੀ ਮਾਹੌਲ ਆ। ਔਰ ਵੱਡੀ ਗੱਲ ਇਹ ਆ ਕਿ ਜਿਹੜਾ ਡੰਗਰਾਂ ਜਿਹੜੇ ਬੰਦੇ ਨੇ ਡੰਗਰ ਰੱਖੇ ਨਾ, ਉਸ ਬੰਦੇ ਨੂੰ ਡਿਪਰੈਸ਼ਨ ਨਹੀਂ ਹੁੰਦਾ। ਯਾਨੀ ਕਿ ਡਿਪਰੈਸ਼ਨ ਤੋਂ ਮੁਰਾਦ ਕਿ ਉਹ ਡੰਗਰਾਂ ਨਾਲ ਉਹਦੀ ਲਗਾਓ ਰਹਿੰਦੀ ਆ, ਆਪਣੇ ਕੰਮ 'ਚ ਨਾ ਵਿਹਲਾ ਹੋਵੇ ਤੇ ਨਾ ਕੋਈ ਉਹਨੂੰ ਐਸੇ, ਯਾਨੀ ਕਿ ਵੈਸੇ ਵੀ ਕੁਦਰਤਨ ਅੱਲਾ ਪਾਕ ਰਾਜ਼ੀ ਹੁੰਦਾ ਉਸ ਬੰਦੇ ਦਾ ਜਿਹੜਾ ਨਾ ਕਹਿ ਲਓ ਕਿ ਜਾਨਵਰਾਂ ਦੀ ਸੇਵਾ ਕਰਦਾ ਉਹ।